मेरा ख्याल है कि पंजाब ਦੀ ਜਿਹੜੀ ਜ਼ਮੀਨ ਹੈ ਉਹਦੇ ਜਾਂ ਜਿਹੜਾ ਮੁਸਲਮ ਪੰਜਾਬ ਅਸੀਂ ਕਹਿੰਦੇ ਆ ਜਿਹੜਾ ਸਾਡਾ ਪੰਜਾਬ ਇੰਡੀਅਨ ਪੰਜਾਬ ਦੀ ਗੱਲ ਤੇ ਅਸੀਂ ਇੱਕ ਅਲੱਗ ਉਹਨਾਂ ਦਾ ਆਲਮੀਆ ਇੱਕ ਅਲੱਗ ਹੈ ਉਹਨਾਂ ਦਾ ਵੀ ਬੜੇ ਵੱਡੇ ਆਲਮੀ ਹੈ ਮਸ਼ਰਕੀ ਪੰਜਾਬ ਦੇ ਉਹ ਦੇਖੋ ਨਾ ਕਿ ਕੋਈ ਇੰਨਾ ਕੁ ਜਿੰਨਾ ਰਹਿ ਗਿਆ ਆਪਣੇ ਕਰਤੂਤਾਂ ਦੀ ਵਜ੍ਹਾ ਦੇ ਨਾਲ ਠੀਕ ਹੈ ਹਰਿਆਣਾ ਅਲੱਗ ਹੋਇਆ ਤੇ ਕੁਛ ਹਿੱਸਾ ਹਿਮਾਚਲ ਦੇ ਵਿੱਚ ਚਲਾ ਗਿਆ ਤੇ ਇੰਨੇ ਕੁ 'ਚ ਬੈਠੇ ਨੇ ਤੇ ਉੱਥੇ ਵੀ ਅਮਨ ਨਾਲ ਨਹੀਂ ਬਹਿੰਦੇ ਉਹ ਜਿਹੜਾ ਨਾ ਮੈਨੂੰ ਲੱਗਦਾ ਕਿ ਹੋਰ ਸਿਰਫ ਅਖੀਰ ਆਉਣਾ ਹੈ ਕਿ ਅੰਮ੍ਰਿਤਸਰ ਤੇ ਰੋਪੜ ਤੇ ਸੂਬਾ ਰਹਿ ਜਾਣਾ ਪੰਜਾਬ ਦਾ ਤੇ ਬਾਕੀ ਸਾਰਾ ਫਰਕ ਹੋ ਜਾਣਾ ਤੇ ਹੁਣ ਇਹੋ ਹੀ ਹੋ ਗਿਆ ਕਿ ਜਿਨ੍ਹਾਂ ਨੂੰ ਪੰਜਾਬ ਨੇ ਇੱਜ਼ਤ ਦਿੱਤੀ ਪੰਜਾਬ ਨੇ ਉਹਨਾਂ ਨੂੰ ਪੜ੍ਹਾਇਆ ਲਿਖਾਇਆ ਪੰਜਾਬ ਦੇ ਇਨਫਰਾਸਟ੍ਰਕਚਰ ਨੂੰ ਯੂਜ਼ ਕੀਤਾ ਉਹ ਹੀ ਸਭ ਤੋਂ ਵੱਡੇ ਵਕੀਲ ਨੇ ਪੰਜਾਬ ਦੀ ਤਕਸੀਮ ਵਾਸਤੇ ਕੈਸੀ ਗੱਲ ਹੈ ਸਹੀ ਇਹ ਵੀ ਇੱਕ ਬੜੀ ਵੱਡੀ ਤਜਜ਼ੀਆ ਕਰਨ ਵਾਲੀ ਗੱਲ ਹੈ ਬੜੇ ਵੱਡਾ ਹੈ ਆ ਕੇ ਪੰਜਾਬ ਦੇ ਲੋਕ ਪੰਜਾਬ ਤੋਂ ਖਾਦਾ ਪੀਤਾ ਪੰਜਾਬ ਨੇ ਵੱਡਿਆਂ ਕੀਤਾ ਤੇ ਅੱਜ ਪੰਜਾਬ ਨੂੰ ਤਕਸੀਮ ਕਰਨ ਲੱਗ ਤਾਂ ਤੁਸੀਂ ਇਹ ਦਾਨਿਸ਼ਵਰਾਂ ਦੀ ਤੁਹਾਨੂੰ ਸਾਡੇ ਨਾਲ ਆਪਣੇ ਜਿਹੜੇ ਮਿਲਦੇ ਨੇ ਬੰਦੇ ਉਹਨਾਂ ਦਾ ਇਹ ਸੁਣ ਲਓ ਕਿ ਵੀ ਉਹਨਾਂ ਦਾ ਨਜ਼ਰੀਆ ਤੇ ਤੁਸੀਂ ਇਹਦੀ ਕੀ ਵਜ੍ਹਾ ਵੈਸੇ ਕੋਈ ਖੂਨ ਚ ਚੀਜ਼ ਸ਼ਾਮਲ ਹੈ ਮਿੱਟੀ ਦੀ ਤਾਸੀਰ ਹੈ ਜਾਂ ਮਿੱਟੀ ਦੀ ਤਾਸੀਰ ਨਹੀਂ ਇਹਦੇ 'ਚ ਇੰਝ ਹੁੰਦਾ ਹੈ ਕਿ ਇੱਕ ਨਾ ਬੜਾ ਵੱਡਾ ਇੱਕ ਨਾਵਲ ਹੈਗਾ ਉਹਦਾ ਉਰਦੂ ਤਰਜਮਾ ਵੀ ਛਪਿਆ ਹੈ ਤੇ ਬੰਗਾਲੀ ਜਿਹੜੇ ਨੇ ਬੜੇ ਵੱਡੇ ਟੈਗੋਰ ਸਾਹਿਬ ਜਿਹੜੇ ਨੇ ਨਾ ਉਹਨਾਂ ਦਾ ਬੜਾ ਇੱਕ ਨਾਮ ਹੈਗਾ ਤੇ ਉਹਨਾਂ ਦਾ ਇੱਕ ਨਾਵਲ ਹੈਗਾ ਜਿਹੜਾ ਗੋਰਾ ਹੈ ਉਹ ਇੱਕ ਗੋਰਾ ਹੈ ਕਰੈਕਟਰ ਉਹਦੇ 'ਚ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਜਦੋਜਹਿਦ ਕਰਦਾ ਸਹੀ ਉਹ ਬੱਚਾ ਕੀ ਹੈ ਉਹ ਇੱਕ ਗੋਰਿਆਂ ਦਾ ਬੱਚਾ ਹੈ ਜਿਹੜਾ ਫਸਾਦਾਤ ਵਿੱਚ ਉਹ ਇਕੱਲਾ ਛੋਟਾ ਬੱਚਾ ਰਹਿ ਜਾਂਦਾ ਤੇ ਉਹਨੂੰ ਉਹ ਫਿਰ ਇੱਕ ਉੱਥੇ ਗਰੀਬ ਹਿੰਦੂ ਜਿਹੜਾ ਨਾ ਉਹ ਉਹਨੂੰ ਪਾਲ ਲੈਂਦਾ ਉਹ ਕਾਲੇ ਹੁੰਦੇ ਨੇ ਉਹ ਗੋਰਾ ਹੁੰਦਾ ਤੇ ਗੋਰਾ ਹੋ ਕੇ ਵੀ ਉਹ ਆਪਣੇ ਹੀ ਗੋਰਿਆਂ ਦੇ ਖਿਲਾਫ ਉਹਨਾਂ ਦੇ ਨਾਰੇ ਲਾ ਰਿਹਾ ਹੁੰਦਾ ਤੇ ਜਦੋਜਹਿਦ ਕਰ ਰਿਹਾ ਹੁੰਦਾ ਉਹਦਾ ਤੇ ਉਹ ਕਰ ਰਿਹਾ ਹੁੰਦਾ ਤੇ ਆਪਣੀ ਸ਼ਨਾਖਤ ਭੁੱਲਿਆ ਹੁੰਦਾ ਗੱਲ ਇਹ ਵੇ ਸਹੀ ਕਿ ਜਿਸਲੇ ਸ਼ਨਾਖਤ ਭੁੱਲ ਜਾਏ ਆਪਣੀ ਤੇ ਉਸ ਵੇਲੇ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ ਬਈ ਦੇਖੋ ਕਿ ਲੋਕ ਜਿਹੜੇ ਨੇ ਆਪਣੇ ਵਾਲਿदैन ਨੂੰ ਨਹੀਂ ਮਾਰ ਦਿੰਦੇ ਵਾਲਿदैन ਆਪਣੇ ਬੱਚਿਆਂ ਨੂੰ ਮਾਰ ਦਿੰਦੇ ਨੇ ਆਮ ਤੌਰ ਤੇ ਇਹੋ ਜਿਹਾ ਹੁੰਦਾ ਉਹ ਕੋਈ ਜ਼ਿਹਨੀ ਖਲਲ ਹੀ ਹੁੰਦਾ ਬਿਲਕੁਲ ਠੀਕ ਤੇ ਉਸ ਜ਼ਿਹਨੀ ਬਿਮਾਰੀ ਦੇ ਵਿੱਚ ਆ ਕੇ ਲੋਕ ਇਹੋ ਜਿਹੀ ਮੇਰਾ ਖਿਆਲ ਹੈ ਕਿ ਅਸੀਂ ਇੱਕ ਕਰ ਰਹੇ ਹਾਂ ਇਹ ਇਕੱਲੇ ਪੰਜਾਬ ਦਾ ਨਹੀਂ ਇਹ ਸਭ ਦਾ ਕੇਪੀ ਦੇ ਵਿੱਚ ਜਿਵੇਂ ਉਹ ਕਹਿਣਗੇ ਕਿ 1000 ਸਾਲ ਸੇ ਹਮ ਪਖਤੂਨ ਚਲੇ ਆ ਰਹੇ हैं तो 1947 से हम पंजाब है वो बंदा पूछे भाई ਤੁਹਾਨੂੰ ਜਿਹੜਾ ਤੁਸੀਂ 1000 ਸਾਲ ਪਹਿਲੇ ਜਿਹੜੇ ਪਖਤੂਨ ਸੀ ਤੇ 5000 ਨਹੀਂ 5000 ਸਾਲ ਪਹਿਲੇ ਦੇ ਸੀ तो ਇਹ ਇੱਕ ਅਲੱਗ ਮੈਟਰ ਤੇ ਹੁਣ ਸਵਾਲ ਅਸੀਂ ਇਹ ਆ ਜਾਂਦੇ ਕਿ ਕਿਆ ਇਹ ਪੋਸੀਬਲ ਹੈ ਕਿ ਨਹੀਂ ਹੈ ਇਹਦੀ ਇੱਕ ਅਲੱਗ ਬਹਿਸ ਹੈਗੀ ਅਸੀਂ ਉਹਦੇ ਰੀਜ਼ਨਸ ਕਾਜ਼ਸ ਅਸੀਂ ਉਹ ਇਹਦੇ ਵਿੱਚ ਅਸੀਂ ਉਹ ਦੱਸ ਦਿੱਤੇ ਤੇ ਹੁਣ ਇਹਦੇ ਵਿੱਚੋਂ ਜਿਹੜੇ ਕੁਝ ਲੋਕ ਨੇ ਉਹਨਾਂ ਦੀ ਖੁਆਇਸ਼ ਹੈਗੀ ਕਿ ਸ਼ਾਇਦ ਇੰਜ ਮੌਜੂਦਾ ਹਕੂਮਤ ਖਤਮ ਹੋ ਜਾਏਗੀ एस्टैब्लिशमेंट और मुस्लिम लीग नून और पीपल्स पार्टी के दरमियान लड़ाई हो पवे ये भी एक बड़ी बड़ी ख्वाहिश है और क्या भी है जा रहा है कोई ऐसा है हकीकत कोई रिफ्ट है किसी भाई देखो कुछ चीज़ां साडे सामने मतलब इकाइयां कि कुछ लोग इन्होंने लै रहे हैं जिवें बिलावल भुट्टो साहब का जिहड़ा एक रद्दे अमल आ रहा है जिस तरीके का और पीपल्स पार्टी के लोगों का आ रहा है आज़ाद कश्मीर के इलेक्शन लैके वीडियो भी जारी कर टिकटॉक तो वो पता नहीं हुण बेचारे ने और टिकटॉक इन्होंने कहता कि उल्टी गिनती शुरू हो गई तुहाडी उन्होंने वो गल कर दी टिकटॉक के उत्ते वो गल करके ते उहनूं लैके ते फिर अल्लाह दे ते बंदा ਜਿਹੜਾ ਨਾ ਅੱਲਾ ਦੇ ਤੇ ਬੰਦਾ ਲਏ ਵਾਲਾ ਹਿਸਾਬ ਹੈ ਤੇ ਇੱਥੇ ਜਿਹੜੇ ਜਿਨ੍ਹਾਂ ਦੀ ਖੁਰਾਕ ਹੀ ਅਫਵਾਹਾਂ ਉਹਨਾਂ ਨੇ ਕਿਹਾ ਜੀ ਹਕੂਮਤ ਗਈ ਇਹ ਤਾਂ ਸਮਝੋ ਫਰਕ ਹੋ ਗਿਆ ਕੰਮ ਤੇ ਉਧਰੋਂ ਪੀਟੀਆਈ ਨੇ ਮੁਜ਼ਾਹਰੇ ਵੀ ਸ਼ੁਰੂ ਕਰਤੇ ਕੱਲ ਜਮਾਤ ਇਸਲਾਮੀ ਦਾ ਉਹਨਾਂ ਨੇ ਕੱਲ ਜਮਾਤ ਇਸਲਾਮੀ ਦੇ ਸ਼ੁਰੂ ਹੋ ਗਏ ਤੇ ਇਹ ਚੀਜ਼ਾਂ ਜਿਹੜੀਆਂ ਨਾ ਗੈਰ ਮਾਮੂਲੀ ਤੌਰ ਤੇ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਇਹਨਾਂ ਦੇ ਉੱਤੇ ਕੋਈ ਕੁਐਸਚਨਸ ਫਿਰ ਅੱਗੇ ਪੈਦਾ ਹੁੰਦੇ ਨੇ देखो अजय साहब यही सवाल है ना कि ये यकदम ही शुरू हो गया ना काम अचानक क्या वाकई अचानक ही है या बाकायदा प्लानिंग ਦੇ ਨਾਲ ਕਿਉਂਕਿ ਸੀਰੀਜ਼ ਆਫ ਇਵੈਂਟਸ ਜਿਹੜੇ ਅਸੀਂ ਡਾਟ ਕਨੈਕਟਸ ਕਰਨੇ ਆ ਤੇ ਨਜ਼ਰ ਆਉਂਦੇ ਉਹਦੇ ਚ ਦੇਖੋ ਜਿਹੜੀਆਂ ਕੂਤਾਂ ਇਸ ਸੈਟਅਪ ਦੇ ਖਿਲਾਫ ਨੇ ਉਹ ਕੋਈ ਨਵੀਆਂ ਤੇ ਹੈ ਨਹੀਂ ਮੇਰਾ ਜਿੱਥੇ ਤੱਕ ਅੰਦਾਜ਼ਾ ਉਹ ਮੁਸਲਸਲ ਕੋਸ਼ਿਸ਼ਾਂ ਦੇ ਵਿੱਚ ਤੇ ਲੱਗੇ ਉਹਨਾਂ ਦੀ ਕੋਸ਼ਿਸ਼ਾਂ ਨਾਕਾਮ ਹੋਈਆਂ ਮੁਖਤਲਿਫ ਉਹਨਾਂ ਨੇ ਮੁਜ਼ਾਹਰਿਆਂ ਦੇ ਜ਼ਰੀਏ ਬਜ਼ਰੀਆ ਪੀਟੀਆਈ ਕੋਸ਼ਿਸ਼ ਕੀਤੀ ਲੇਕਿਨ ਉਸ ਤਰ੍ਹਾਂ ਦੀ ਕਾਮਯਾਬੀ ਨਹੀਂ ਮਿਲੀ
ਤੇ ਫਿਰ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਇੰਟੈਲੈਕਚੁਅਲ ਫੋਰਮਸ ਜਿਨ੍ਹਾਂ ਨੂੰ ਉਹ ਸਮਝਿਆ ਜਾਂਦਾ ਹੈ, ਉਹਨਾਂ ਦੇ ਜ਼ਰੀਏ ਫਿਰ ਇੱਕ ਕੰਪੇਨ ਔਰ ਉਹਨੂੰ ਚਲਾਇਆ। ਦੇਖੋ ਨਾ ਕਿ ਇੱਕ ਬਕਾਇਦਾ ਕੰਪੇਨ ਬਣ ਗਈ। ਤੁਸੀਂ ਇਹ ਨਹੀਂ ਦੇਖੇ ਕਿ ਮੁxtਲਿਫ ਕਾਲਮਸ ਲਿਖੇ ਜਾ ਰਹੇ ਨੇ ਟਾਕ ਸ਼ੋਜ਼ ਦੇ ਉੱਤੇ, ਫਿਰ ਔਰ ਉਹਨਾਂ ਦੇ ਵਿੱਚ ਤੁਹਾਨੂੰ 90% ਇਹ ਚੀਜ਼ਾਂ ਮਿਲਣਗੀਆਂ ਕਿ ਜਿਹੜੀਆਂ ਇਸ ਸੈਟਅਪ ਦੇ ਖਿਲਾਫ ਨੇ। ਕੋਸ਼ਿਸ਼ ਹੋ ਰਹੀ ਹੈ ਕਿ ਇਹ ਸੈਟਅਪ ਜੋ ਸਭ ਉਹਦੇ ਚ ਚੀਜ਼ ਜਿਹੜੀ ਹੁਣ ਤੱਕ ਮੈਂ ਆਬਜ਼ਰਵ ਕੀਤਾ, ਸ਼ਾਇਦ ਤੁਸੀਂ ਵੀ ਐਗਰੀ ਕਰੋ, ਉਹ ਇਹ ਨਜ਼ਰ ਆ ਰਿਹਾ ਕਿ ਜਿਹੜਾ ਸਿਸਟਮ ਹੈ ਬੇਸਿਕਲੀ ਸਿਸਟਮ ਤੇ ਪੂਰੇ ਮੁਲਕ ਜੋ ਚੀਜ਼ਾਂ ਚੱਲ ਰਹੀਆਂ ਉਹਦੀ ਗੱਲ ਹੈ, ਲੇਕਿਨ ਐਸਾ ਲੱਗ ਰਿਹਾ ਜੋ ਲਿਖਿਆ ਵੀ ਜਾ ਰਿਹਾ, ਜੋ ਕਿਹਾ ਵੀ ਜਾ ਰਿਹਾ ਕਿ ਸਿਸਟਮ ਦਾ ਮਤਲਬ ਸ਼ਾਇਦ ਮੁਸਲਿਮ ਲੀਗ ਨੂਨ ਔਰ ਉਹਦੀ ਹਕੂਮਤ ਹੀ ਹੈ ਜਿਹੜੀ ਮੌਜੂਦਾ। ਮਤਲਬ ਇਹ ਦੇਖੋ ਲੋਕਾਂ ਨੂੰ ਉੱਲੂ ਬਣਾਇਆ ਜਾਂਦਾ, ਮਤਲਬ ਕਿ ਜਿਹੜੀ ਇੱਕ ਤਾਂ ਅੱਗੇ ਵੀ ਮੈਂ ਗੱਲ ਕੀਤੀ ਸੀ ਕਿ ਖਲੀਲ ਜਬਰਾਨ ਨੇ ਗੱਲ ਕਿਹਾ ਸੀ ਕਿ ਜਦ ਤੱਕ ਦੁਨੀਆ ਦੇ ਵਿੱਚ ਇੱਕ ਵੀ ਸਾਦਾ ਲੋ ਆਦਮੀ ਜ਼ਿੰਦਾ ਹੈ ਨਾ, ਤੇ ਜਿਹੜਾ ਸ਼ਾਤਰ ਔਰ ਚਲਾਕ ਔਰ ਹੁਸ਼ਿਆਰ ਬੰਦਾ ਹੈ ਨਾ, ਉਹ ਭੁੱਖਾ ਨਹੀਂ ਮਰ ਸਕਦਾ। ਉਹ ਉਹਦੇ ਕੋਲੋਂ ਵੀ ਉਹਦੀ ਰੋਟੀ ਵੀ ਖਾ ਜਾਏਗਾ। ਠੀਕ ਹੈ। ਤੇ ਇੰਜ ਜਿਸ ਵੇਲੇ ਇਕਤਦਾਰ ਦੇ ਖਿਲਾੜੀ ਹੁੰਦੇ ਨੇ ਨਾ, ਉਹ ਆਪਣੀ ਖੇਲ ਵਾਸਤੇ ਕੋਈ ਇਸ਼ੂਜ਼ ਆਵਾਮ ਨੂੰ ਕਰਨ ਵਾਸਤੇ ਜ਼ਰੂਰ ਉਹ ਲੱਭਦੇ ਨੇ, ਤੇ ਉਹਨਾਂ ਦੇ ਵਿੱਚ ਫਿਰ ਸਟੇਕ ਹੋਲਡਰ ਹੁੰਦੇ ਨੇ, ਉਹ ਉਹਦੇ ਉੱਤੇ ਉਹ ਚੱਲ ਰਹੇ ਹੁੰਦੇ ਨੇ। ਤੇ ਮੁਸਲਿਮ ਲੀਗ ਨੂਨ ਤੇ ਇੱਕ ਟਾਰਗੇਟ ਤੇ ਹੈ ਵੇ ਸਭ ਦਾ, ਕਿਉਂਕਿ ਇਹ ਸਿਸਟਮ ਨੂੰ ਅਗਰ ਕੋਈ ਲੈ ਕੇ ਚੱਲ ਰਹੀ ਹੈ ਇਸ ਵਕਤ, ਤੇ ਉਹ ਤੁਹਾਡੀ ਇਹੋ ਹੀ ਪਾਰਟੀ ਹੈ ਨਾ, ਸਭ ਤੋਂ ਉੱਤੇ ਤੇ ਇਹੋ ਹੀ ਹੈ। ਤੇ ਨਾਲ ਹੈ ਪੀਪਲਸ ਪਾਰਟੀ। ਅਗਰ ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂਨ ਆਪਸ ਵਿੱਚ ਲੜ ਪੈਂਦੇ ਨੇ, ਤੇ ਇਹ ਸੈਟਅਪ, ਉਹ ਇਸ ਸੈਟਅਪ ਨੂੰ ਸਿਸਟਮ ਕਹਿ ਰਹੇ ਨੇ। ਸਹੀ ਗੱਲ ਤੁਹਾਡੀ ਠੀਕ ਹੈ ਕਿ ਇਹ ਸੈਟਅਪ ਸਿਸਟਮ ਹੈਗਾ, ਹਾਲਾਂਕਿ ਸਿਸਟਮ ਜਿਹੜਾ ਹੈ ਉਹ ਪਟਵਾਰੀ ਹੈ। ਪਟਵਾਰੀ ਨਿਚਲੀ ਸਤ੍ਹਾ ਤੇ ਸਭ ਤੋਂ ਸਿਸਟਮ ਪਟਵਾਰੀ ਹੈ, ਤੇ ਨਿਚਲੀ ਸਤ੍ਹਾ ਤੇ ਅਦਾਲਤ ਦਾ ਸਿਸਟਮ ਸਭ ਤੋਂ ਥੱਲੇ ਲੋਅਰ ਕੋਰਟ ਹੈ। ਤੇ ਵਕੀਲ ਇਹ ਸਿਸਟਮ ਹੈ, ਉਹ ਉਧਰ ਨਹੀਂ ਉਹਨੂੰ ਧਿਆਨ ਵੀ ਇਹਨੂੰ ਠੀਕ ਕਿਵੇਂ ਕਰਨਾ ਹੈ, ਇਹਦਾ ਕੋਈ ਮਾਮਲਾ ਕਰਨਾ ਹੈ। ਉਹ ਕਹਿ ਰਹੇ ਨੇ ਕਿ ਇਹ ਯਾਨੀ ਸਾਨੂੰ ਕੋਈ ਸਦਾਰਤੀ ਨਿਜ਼ਾਮ ਆ ਜਾਏ ਤੇ ਮੁਲਕ ਠੀਕ ਹੋ ਜਾਏਗਾ, ਫਲਾਨਾ ਹੋ ਜਾਏ ਮੁਲਕ ਠੀਕ ਹੋ ਜਾਏਗਾ, ਮਤਲਬ ਹਕੂਮਤ ਬਦਲ ਦਿੱਤੀ ਜਾਏ, ਅਸਲ ਕੋਸ਼ਿਸ਼ ਹੈ ਦਿੱਤੀ ਜਾਏ ਤੇ ਸਾਨੂੰ ਉਹਦੇ ਵਿੱਚ ਸ਼ਾਮਲ ਕਰ ਲਿੱਤਾ ਜਾਏ। ਹੁਣ ਕਈ ਬੰਦੇ ਨੇ ਐਸੇ ਨੇ, ਮਤਲਬ ਪੀਟੀਆਈ ਦੇ ਵਿੱਚੋਂ ਜਿਹੜੇ ਭਗੌੜੇ ਹੋਏ ਨੇ, ਉਹ ਅਕਸਰ ਉਹਨਾਂ ਦੀਆਂ ਇਹ ਗੱਲਾਂ ਸੁਣਨ ਚਾਹੁੰਦੀਆਂ, ਪ੍ਰਾਈਵੇਟ ਮਹਿਫਲਾਂ ਚਾਹੁੰਦੀਆਂ ਨੇ ਕਿ ਜੀ ਜਨਾਬ ਇਹ ਵਾਲਾ ਅਸੀਂ ਪੀਟੀਆਈ ਤੋਂ ਨਿਕਲ ਗਏ ਹਾਂ, ਅਸੀਂ ਪੀਟੀਆਈ ਛੱਡ ਦਿੱਤੀ ਹੋਈ, ਸਾਨੂੰ ਕਿਧਰੇ ਸ਼ਾਮਲ ਤੇ ਕਰਾਓ, ਅਸੀਂ ਹੁਣ ਕਿੱਥੇ ਜਾਈਏ? ਸਿਆਸੀ ਬੇਰੋਜ਼ਗਾਰ ਹੋ ਗਏ, ਸਿਆਸੀ ਬੇਰੋਜ਼ਗਾਰ ਵੀ, ਅਸੀਂ ਕਿੱਥੇ ਜਾਈਏ ਜੀ? ਇਹ ਕੁਝ ਲੋਕਾਂ ਨੇ ਇਹ ਗੱਲਾਂ ਸ਼ਿਕਵੇ ਸ਼ਿਕਾਇਤਾਂ 2-4 ਬੰਦਿਆਂ ਨੂੰ ਇਹ ਕਹੀਆਂ ਗਈਆਂ ਕਿ ਜੀ ਸਾਨੂੰ ਕਿਧਰੇ ਸ਼ਾਮਲ ਕਰਾਓ, ਅਸੀਂ ਨੂਨ ਲੀਗ ਵਾਲੇ ਉਹ ਤੇ ਸਾਨੂੰ ਨੇੜੇ ਨਹੀਂ ਲਾਉਂਦੇ, ਪੀਪਲਸ ਪਾਰਟੀ ਵਾਲੇ ਵੀ ਨਹੀਂ ਸਾਨੂੰ ਨੇੜੇ ਲਾਉਂਦੇ, ਇਸਤਹਿਕਾਮ ਪਾਰਟੀ 'ਚ ਅਸੀਂ ਜਾਣਾ ਨਹੀਂ ਚਾਹੁੰਦੇ ਕਿ ਉੱਥੇ ਦੀ ਹਾਲਤ ਤੁਹਾਡੇ ਸਾਹਮਣੇ, ਉੱਥੇ ਜੋ ਮਾਮਲਾ ਉਹਨਾਂ ਦੇ ਤੇ ਆਜ਼ਾਦ ਕਸ਼ਮੀਰ ਦੇ ਇਲੈਕਸ਼ਨ 'ਚ ਵੀ ਧੜਨ ਤਖਤਾ ਹੋ ਗਿਆ। ਬਿਲਕੁਲ ਹਾਂਜੀ। ਤੇ ਉਧਰ ਉੱਥੇ ਉਹ ਚਲੋ 4 ਬਾਅਦ ਚ ਆਏ ਨਾ, ਉਧਰ ਵੀ ਫਾਰਗ ਹੋ ਗਿਆ ਸੀ, ਉਧਰ ਹੁਣ ਉਹ ਸਾਹਮਣੇ ਨਹੀਂ ਆਉਂਦੇ। ਉਹ ਕਹਿੰਦੇ ਨੇ ਸਾਨੂੰ ਕਿਧਰੇ ਜਗ੍ਹਾ ਤੇ ਦਿਓ ਨਾ ਯਾਰ, ਅਸੀਂ ਹੁਣ ਕਿੱਧਰ ਜਾਈਏ? ਉਹ ਉਹਨਾਂ ਦੀ ਬਕਾਇਆ ਦੇ ਕੋਈ ਸਿਸਟਮ ਇਹ ਟੁੱਟੇ, ਇਹ ਕੋਈ ਹਲਚਲ ਪੈਦਾ ਹੋਵੇ, ਕੋਈ ਬਿਲਕੁਲ ਤੁਹਾਡੀ ਗੱਲ ਠੀਕ ਹੈ, ਗੱਲਾਂ ਕਰੀਏ, ਕੋਈ ਤਕਰੀਰਾਂ ਕਰੀਏ, ਕੋਈ ਮਾਰ ਤਾੜ ਹੋਵੇ, ਕੋਈ ਗਵਰਨਮੈਂਟ ਇਹ ਉਹ ਪਤਾ ਤੇ ਲੱਗੇ ਸਾਨੂੰ ਵੀ ਇਹ ਸਾਡੇ ਬਗੈਰ ਹੀ ਕਰੀ ਜਾ ਰਹੇ ਨੇ। ਵੈਸੇ ਇੱਕ ਗੱਲ ਹੈ, ਇੱਕ ਜਗ੍ਹਾ ਤੇ ਐਨਜੀ ਬੈਠਕ ਲੱਗੀ ਸੀ ਸਿਆਸੀ ਲੋਕਾਂ ਦੀ, ਉੱਥੇ ਇਹ ਵੀ ਡਿਸਕਸ ਹੋਇਆ ਕਿ ਕਈ ਲੋਕਾਂ ਨੇ ਪੀਪਲਸ ਪਾਰਟੀ ਛੱਡੀ, ਕਿਸੇ ਨੇ ਮੁਸਲਿਮ ਲੀਗ ਨੂਨ ਛੱਡੀ, ਪੀਟੀਆਈ ਛੱਡੀ, ਤੇ ਇਸ ਵਕਤ ਬਿਲਕੁਲ ਬੇਰੋਜ਼ਗਾਰ ਨੇ, ਸਿਸਟਮ 'ਚ ਫਿੱਟ ਨਹੀਂ, ਤੇ ਜ਼ਿਆਦਾ ਦਰਦ ਉਹਨਾਂ ਨੂੰ ਨਹੀਂ ਹੋ ਰਿਹਾ। ਇਹ ਸ਼ਿਕਵਾ ਵੀ ਐਸਟੈਬਲਿਸ਼ਮੈਂਟ ਨਾਲ ਹੈ, ਉਹ ਸਟੈਬਲਿਸ਼ਮੈਂਟ ਨਾਲ ਕਹਿੰਦੇ ਨੇ ਕਿ ਯਾਰ ਸਾਡਾ ਕੁਝ ਕਰੋ, ਅਸੀਂ ਹਾਜ਼ਰ ਹਾਂ, ਦੱਸੋ ਤੁਸੀਂ ਯਾਰ ਅਸੀਂ ਕੀ ਕਰੀਏ? ਤੇ ਸਾਡੇ ਬਗੈਰ ਹੀ ਕਰੀ ਜਾ ਰਹੇ ਨੇ, ਉਹ ਵੀ ਖਾਈ ਜਾ ਰਿਹਾ, ਨਾਲੇ ਵੀ ਦੱਸ ਦਿੰਦਾ ਓਏ ਉਹਨੂੰ ਮਿਨਿਸਟਰੀ ਮਿਲ ਗਈ ਹੈ, ਓਏ ਉਹ ਮੇਰੀ ਗੱਲ ਨਹੀਂ ਸੁਣਦਾ, ਮੇਰੇ ਕਹਿਣ ਤੇ ਪਟਵਾਰੀ ਨਹੀਂ ਬਦਲਿਆ ਜਾਂਦਾ, ਮੇਰੇ ਕਹਿਣ ਤੇ ਤਬਾਦਲਾ ਨਹੀਂ ਹੁੰਦਾ ਹੈ, ਤੇ ਅਸੀਂ ਕੀ ਕਰਨੇ ਪਏ? ਅਸੀਂ ਤੁਹਾਡੀ ਮੰਨੀ ਹੈ, ਅਸੀਂ ਸਾਰਾ ਕੁਝ ਕੀਤਾ ਹੈ, ਤੇ ਦੱਸੋ ਹੁਣ ਕਿਧਰੇ ਸਾਨੂੰ ਕਿਧਰੇ ਸ਼ਾਮਲ ਕਰੋ, ਸਾਨੂੰ ਬਿਠਾਓ ਕਿਧਰੇ, ਅਸੀਂ ਤੁਹਾਡੇ ਆਪਣੇ ਆ ਯਾਰ, ਬਿਆਨ ਤੇ ਨਹੀਂ ਗਏ ਅਸੀਂ। ਰੌਲਾ ਇੰਜ ਜਿਹੜੇ ਕੁਝ ਸਾਫੀ ਨੇ, ਜਿਹੜੇ ਕਾਲਮ ਨਗਾਰ ਐਂਕਰ, ਜਿਹੜੇ ਮੁxtਲਿਫ ਇਕਤਦਾਰ ਦੇ ਐਵਾਨਾਂ ਦੇ ਰੈਗੂਲਰ ਖਿਲਾੜੀ ਵੀ ਸਨ, ਤੇ ਉਹਨਾਂ ਦੀਆਂ ਬੈਠਕਾਂ ਦੇ ਉਹ ਮੈਂਬਰ ਵੀ ਨੇ, ਤੇ ਹੁਣ ਉਹਨਾਂ ਨੂੰ ਵੀ ਨਹੀਂ ਕੁਝ ਕੋਈ ਖਬਰ ਨਹੀਂ ਮਿਲ ਰਹੀ। ਉਹ ਬੜੀਆਂ ਕੋਸ਼ਿਸ਼ਾਂ ਕਰਦੇ ਨੇ, ਕਿਸੇ ਦੀ ਮੁਲਾਕਾਤ, ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਕਿ ਸਾਡੀ ਫੀਲਡ ਮਾਰਸ਼ਲ ਸਾਹਿਬ ਦੇ ਨਾਲ ਸਾਡੀ ਕੋਈ ਮੁਲਾਕਾਤ ਹੋ ਜਾਏ, ਉਹ ਵੀ ਕੋਈ ਨਹੀਂ ਹੋਈ। ਉਹ ਸ਼ਿਕਵੇ ਕੀਤੇ ਵੀ ਗਏ ਨੇ, ਉਹ ਸ਼ਿਕਵੇ ਕੋ ਸਾਨੂੰ ਕੋਈ ਤੇ
ਕੱਲ ਤੱਕ ਉਹ ਸਮਝਦੇ ਸਨ ਕਿ ਸਾਡੇ ਤੋਂ ਬਗੈਰ ਉਹਨਾਂ ਦੀ ਇਹ ਜਾਨ ਨੂੰ ਬਣੀ ਹੋਈ ਹੈ। ਔਰ ਇੱਧਰ ਨਾ ਹਕੂਮਤ ਨਾਲ ਵੀ ਨਹੀਂ ਹੋ ਰਿਹਾ, ਨਾ ਕਾਇਮ ਮਸੂਮ ਮਗਨੂਨ ਕਰ ਰਹੇ ਨੇ, ਨਾ ਵਜ਼ੀਰ ਆਜ਼ਮ ਮੁਲਾਕਾਤਾਂ ਕਰ ਰਹੇ ਨੇ, ਕਾਲਮ ਲਿਖ ਕੇ ਮਰ ਗਏ ਨੇ, ਉਹ ਸਾਰਾ ਕੁਝ ਕਰ ਗਏ ਨੇ। ਫਿਰ ਇਸ ਰੱਦੇ ਅਮਲ ਦੇ ਵਿੱਚ ਉਹ ਡਰਾਉਂਦੇ ਨੇ, ਔਰ ਜਿਨ੍ਹਾਂ ਨੂੰ ਸਟੇਕ ਹੋਲਡਰ ਨੂੰ ਕੁਝ ਮਿਲ ਨਹੀਂ ਰਿਹਾ। ਤੇ ਉਹ ਵੀ ਹੁਣ ਜਿੱਥੇ ਮਤਲਬ ਕਿ ਮੋਹਸਨ ਨਕਵੀ ਸਾਹਿਬ ਨੇ ਜਿੱਥੇ ਗੱਲ ਕੀਤੀ ਹੈ, ਤੇ ਉਹ ਵੀ ਅਰਬਪਤੀਆਂ ਦਾ ਫੋਰਮ ਹੈਗਾ ਨਾ, ਉਹ ਮੇਰਾ ਤੁਹਾਡਾ ਮਾਤੜਾਂ ਦਾ ਤੇ ਹੈ ਨਹੀਂ ਹੈ ਬਿਲਕੁਲ। ਤੇ ਉਹਨਾਂ ਦੇਖੋ ਉਹਨਾਂ ਨੇ ਵੈਸੇ ਉਹਨਾਂ ਨੇ ਕਿਹਾ ਵੀ ਹੈ ਨਾ ਕਿ ਤੁਸੀਂ ਵੀ ਜ਼ਿੰਮੇਦਾਰ ਹੋ, ਫੰਡ ਤੁਸੀਂ ਕਰਦੇ ਹੋ, ਮਤਲਬ ਸਰਮਾਇਆ ਤੁਹਾਡੇ ਕੋਲ ਹੈ, ਤੇ ਕਿਤੇ ਇਹ ਦਿਨ ਉਹਨੇ ਕਿਹਾ ਕਿ ਉਹ ਜਿਹੜਾ ਨਵਾਂ ਸਿਸਟਮ ਬਣਾਉਣਾ ਉਹਦੇ ਲਈ ਸਾਨੂੰ ਸਰਮਾਇਆ ਕਰੋ। ਉਹਨਾਂ ਨੇ ਕਿਹਾ, ਅੱਛਾ ਉਹਨਾਂ ਨੇ ਤੇ ਇਹ ਕਿਹਾ ਕਿ ਜੀ ਤੁਸੀਂ ਨਵਾਂ ਸਿਸਟਮ, ਸਾਡੀ ਜਿਹੜੀ ਤਜਾਵੀਜ਼ ਨੇ ਇਹਦੇ ਤੇ ਮੰਨੋ ਤੇ ਤੁਹਾਡਾ ਤਜਾਰਤੀ ਖਸਾਰਾ ਇੰਨਾ % ਘਟ ਜਾਏਗਾ, ਤੁਹਾਡਾ ਐਕਸਪੋਰਟ ਇੰਨੀਆਂ ਵੱਧ ਜਾਣਗੀਆਂ ਤੇ ਬਹੁਤ ਵਾਰੇ ਨਿਆਰੇ ਹੋ ਜਾਣਗੇ। ਸਹੀ। ਲੇਕਿਨ ਇੱਕ ਚੀਜ਼ ਮੱਦੇ ਨਜ਼ਰ ਰੱਖੋ, ਜਿਹੜੇ ਸਾਡੇ ਪਾਲਿਸੀ ਸਾਜ਼ ਨੇ ਯਕੀਨਨ ਇਸ ਵਕਤ ਜਿਹੜੀ ਪਾਲਿਸੀ ਸਾਜ਼ੀ ਟੀਮ ਕਰ ਰਹੀ ਹੈ, ਤੇ ਔਰ ਮੀਆਂ ਨਵਾਜ਼ ਸ਼ਰੀਫ ਹੋ ਜਾਣ, ਇਹ ਹੋ ਜਾਣ ਚੀਫ ਸਾਹਿਬ ਹੋ ਜਾਣ, ਫੀਲਡ ਮਾਰਸ਼ਲ ਸਾਹਿਬ, ਮੇਰਾ ਖਿਆਲ ਹੈ ਕਿ ਉਹਨਾਂ ਨੂੰ ਦੂਸਰੇ ਲੋਕ ਵੀ ਸਮਝਾਉਣ ਵਾਲੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਗੁਫ਼ਤਗੂ ਹੈ ਨਾ, ਪਾਕਿਸਤਾਨ 'ਚ ਸਿਰਫ ਇਹੋ ਹੀ ਲਾਡਲੇ ਨਹੀਂ ਹੈਗੇ, ਇਹੋ ਹੀ ਬੜੇ ਵੱਡੇ ਦਿਮਾਗ ਨਹੀਂ ਹੈਗੇ, ਤੇ ਹੋਰ ਲੋਕ ਵੀ ਤੁਹਾਡੀਆਂ ਨੀਤਾਂ ਨੂੰ ਭਾਂਪ ਰਹੇ ਨੇ, ਤੁਹਾਡੇ ਮਾਮਲਾਤ ਨੂੰ ਦੇਖ ਰਹੇ ਨੇ, ਹੋਰ ਲੋਕਾਂ ਦੇ ਵੀ ਤੁਹਾਡੇ ਤੋਂ ਵੱਡੇ ਮਫਾਦਾਤ ਨੇ ਸਹੀ ਇਸ ਮੁਲਕ ਦੇ ਨਾਲ, ਠੀਕ ਹੈ ਨਾ ਜੀ, ਉਹਨਾਂ ਦੇ ਵੀ ਕਾਰੋਬਾਰ ਨੇ, ਤੁਹਾਡੇ ਇਕੱਲਿਆਂ ਦੇ ਕਾਰੋਬਾਰ ਨਹੀਂ ਹੈਗੇ। ਇਹ ਐਕਸਪੋਰਟਰ ਹੋਣ, ਲੈਂਡ ਗ੍ਰੈਬਰਸ ਹੋਣ, ਮਨੀ ਲਾਂਡਰਰ ਹੋਣ, ਪੈਸਾ ਤੇ ਬਹੁਤ ਹੈ, ਸਮਗਲਰਸ ਨੇ, ਇਹਨਾਂ ਦੇ ਮਸ਼ਵਰਿਆਂ ਦੇ ਨਾਲ ਮਈਸ਼ਤ ਨਹੀਂ ਠੀਕ ਹੋ ਸਕਦੀ। ਸਹੀ। ਇੰਪੋਰਟਰ ਵੀ ਕਦੇ ਮਈਸ਼ਤ ਨੂੰ ਠੀਕ ਕਰ ਸਕਦਾ, ਉਹ ਤੇ ਕਹੇਗਾ ਸਾਰੇ ਟੈਕਸ ਖਤਮ ਕਰ ਦਿਓ, ਗਲੀਆਂ ਹੋ ਜਾਣ ਸੁਣੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ, ਠੀਕ, ਉਹ ਤੇ ਨਹੀਂ ਕਰ ਸਕਦਾ। ਇੱਕ ਲੈਂਡ ਹੋਲਡਰ ਹੈਗਾ, ਉਹ ਕੀ ਤਰੱਕੀ ਕਰਕੇ ਦੇਗਾ ਜੀ, ਜ਼ਮੀਨਾਂ ਦੀ ਵੇਚ ਖਰੀਦ ਕਰੇਗਾ ਤੇ ਹੋਰ ਕੀ ਕਰੇਗਾ ਉਹ ਤੇ ਪੈਕੇਜ ਮੰਗੇਗਾ, ਜਿਵੇਂ ਪਹਿਲੇ ਵੀ ਕੰਸਟਰਕਸ਼ਨ ਕਹੇਗਾ ਜੀ ਐਮਨੈਸਟੀ ਦੇਤੀ ਸੀ, ਐਮਨੈਸਟੀ ਦੇ ਦਿਓ ਤੇ ਫਲਾਨਾ ਦੇ ਦਿਓ, ਤੇ ਇਹ ਇਕਨੋਮੀ ਸਿਸਟਮ ਤੇ ਨਹੀਂ ਨਾ ਹੈਗਾ। ਤੇ ਲਿਹਾਜ਼ਾ ਮੇਰਾ ਨਹੀਂ ਖਿਆਲ ਕਿ ਇਹ ਜਿੰਨੀ ਇਸ ਵਕਤ ਜ਼ੋਰ ਲੱਗ ਰਿਹਾ ਇਹ ਕੋਈ ਇਖਤਲਾਫ ਪੈਦਾ ਕਰ ਸਕਣਗੇ। ਠੀਕ ਹੈ, ਦੇਖੋ ਅਗਰ ਪੀਪਲਸ ਪਾਰਟੀ ਵੀ ਅਲੱਗ ਹੋ ਜਾਵੇ, ਟਕਰਾਅ ਵੀ ਹੋ ਜਾਵੇ, ਤੇ ਗਵਰਨਮੈਂਟ ਫਿਰ ਵੀ ਨਹੀਂ ਜਾਂਦੀ।